पातशाह वालों बख्शिए फतेह की सांझ पाईए। वाहिगुरू जी का खालसा, वाहिगुरू जी की फतेह। जिवें मैं पहला भी गल कर रहा सीगा कि भाई दीप के वरतारे ਜਦੋਂ मैं किते एक्सप्लेन करता हुन्ना भी जिहड़ी बचपन च असीं किताबां दे विच ग्रंथां दे विच गल पढ़दे आए हां कि ਉਹ ਵਰਤਾਰੇ ਜਿਨ੍ਹਾਂ ਨੂੰ ਅਸੀਂ ਕਲਾ ਵਰਤਦੀ ਅਸੀਂ ਸੁਣਦੇ ਰਹੇ ਹਾਂ ਕਿ ਕਿਵੇਂ ਇਹ ਮਨੁੱਖੀ ਦੇ ਸਰੀਰਾਂ ਨੂੰ ਵੀ ਰੋਕ ਦਿੰਦੀ ਆ, ਕਿਵੇਂ ਇਹ ਮਨੁੱਖੀ ਦੇ ਸਿਰ ਤੇ ਤਲੀ ਨੂੰ ਸੀਸ ਨੂੰ ਧਰ ਕੇ ਹੱਥਾਂ ਤੇ ਜੰਗਾਂ ਦੇ ਮੈਦਾਨ ਵਿੱਚ ਲੜ ਸਕਦੀ ਆ, ਕਿਵੇਂ ਮਤਲਬ ਦਹਾਕਿਆਂ ਦੀ ਸਿਰ ਪਈ ਹੋਈ ਗੁਲਾਮੀ ਦਾ ਅਹਿਸਾਸ ਦਿਨਾਂ ਵਿੱਚ ਸੰਤਾਂ ਨੇ ਕਰਾਇਆ। ਉਵੇਂ ਉਸੇ ਕਲਾ ਵਿੱਚ ਉਹ ਵਰਤਦੀ ਕਲਾ ਬਾਈ ਦੀਪ ਦੀ ਸੀ, ਜਿਹਨੇ ਆਈ 3-4 ਦਹਾਕਿਆਂ ਦੀ ਸਟੈਗਨੇਸ਼ਨ, ਉਸ ਗੁਲਾਮੀ ਦਾ ਅਹਿਸਾਸ ਜਿਹੜੇ ਕਿ ਵੱਡੇ ਵੱਡੇ ਪੰਥ ਦਰਦੀ ਜਿਹੜੇ 3-4 ਦਹਾਕਿਆਂ 'ਚ ਨਾ ਕਹਿ ਸਕੇ, ਦਿਨਾਂ ਦੇ ਵਿੱਚ ਸੰਗਤ ਦੇ ਮਨ ਵਿੱਚ ਜਿਹੜੀ ਆ ਦੀਪ ਸਿੱਧੂ ਬਾਈ ਨੇ ਭਰ ਦਿੱਤੀ। ਇਸ ਫਿਨੋਮੀਨੇ ਨੂੰ ਜਿਹੜੇ ਕਲਾ ਵਰਤਦੀ ਦਾ ਫਿਨੋਮੀਨਾ, ਇਹਨੂੰ ਇੱਕ ਸਾਈਕੋਲੋਜਿਸਟ ਹੋਇਆ ਕਾਰਲ ਜੰਗ, ਉਹਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ। ਉਹ ਕਹਿੰਦਾ ਵੀ ਜਿਹੜੀ ਸਾਡੀ ਅਵਚੇਤਨ ਮਨ ਆ ਵੀ ਉਹ ਸਾਰਾ ਜੁੜਿਆ ਹੋਇਆ ਤੇ ਉਹਦਾ ਜਿਹੜਾ ਮਤਲਬ ਸੋਰਸ ਆ ਉਹ ਰਹਿ ਰਹਿ ਕੇ ਉਹ ਚਸ਼ਮਾ ਫੁੱਟਦਾ ਰਹਿੰਦਾ। ਜਿਵੇਂ ਅਸੀਂ ਕਹਿੰਦੇ ਹਾਂ ਵੀ ਗੁਰੂ ਸਾਹਿਬ ਦੀ ਜੋਤ ਹਰ ਇੱਕ ਇਨਸਾਨ ਦੇ ਵਿੱਚ ਵੱਸਦੀ ਆ ਤੇ ਉਹ ਸਾਰਿਆਂ ਨਾਲ ਕਨੈਕਟਿਡ ਆ, ਉਵੇਂ ਉਹ ਜਿਹੜਾ ਚਸ਼ਮਾ ਆ ਉਹ ਅਨਕੋਸ਼ੀਅਸ ਚੇਤਨ ਮਨ ਦਾ ਰਹਿ ਰਹਿ ਕੇ ਸਮੇਂ ਸੀਮਤ ਵਿੱਚ ਫੁੱਟਦਾ ਰਹਿੰਦਾ। ਉਵੇਂ ਹੀ ਅਸੀਂ ਉਸ ਵਰਤਾਰੇ ਨੂੰ ਬਾਈ ਦੀਪ ਦਾ ਵੇਖਦੇ ਹਾਂ ਵੀ ਉਹ ਇੱਕ ਚਸ਼ਮਾ ਫੁੱਟਿਆ, ਪਰ ਉਹ ਦੱਸਦਾ ਵੀ ਉਹਦੀ ਤਰਾਸਦੀ ਕੀ ਆ ਵੀ ਜਦੋਂ ਉਸ ਚਸ਼ਮੇ 'ਚੋਂ ਅਸੀਂ ਪਾਣੀ ਪੀਣ ਜਾਂਦੇ ਹਾਂ, ਹੌਲੀ ਹੌਲੀ ਅਸੀਂ ਉਹਦੇ ਤੇ ਆਪਣਾ ਅਧਿਕਾਰ ਜਮਾਉਣ ਲੱਗ ਜਾਂਦੇ ਹਾਂ। ਫਿਰ ਉਹਦੇ ਆਲੇ ਦੁਆਲੇ ਅਸੀਂ ਫੈਂਸਿੰਗ ਸ਼ੁਰੂ ਕਰ ਦਿੰਦੇ ਹਾਂ, ਕਿਹੜਾ ਇਹਦੇ 'ਚ ਆਊਗਾ, ਕਿਹੜਾ ਇਹਦੇ 'ਚੋਂ ਪਾਣੀ ਪੀਊਗਾ, ਕਿਹੜਾ ਇਹ ਨਹੀਂ ਪੀਊਗਾ। ਇਹ ਉਹ ਵਰਤਾਰਾ ਜਿਹੜਾ ਸਾਰੀ ਦੁਨੀਆ 'ਚ ਵਰਤ ਰਿਹਾ, ਜਿਹੜਾ ਅੱਜ ਤੋਂ ਉਹਨੇ 200 ਸਾਲ ਪਹਿਲੋਂ ਕਿਤਾਬਾਂ ਵਿੱਚ ਲਿਖਿਆ, ਜਿਹੜਾ ਅਸੀਂ ਆਪ ਵਰਤਕ ਹੁੰਦਾ ਵੇਖ ਰਿਹਾ। ਉਹਨੂੰ ਬਾਈ ਦੀਪ ਸਿੱਧੂ ਦੇ ਕੰਟੈਕਸਟ 'ਚ ਮੈਂ ਇਵੇਂ ਦੱਸੂਗਾ ਵੀ ਦੀਪ ਜਦੋਂ ਬਲ ਰਿਹਾ ਆ, ਉਹ ਆਸੇ ਪਾਸੇ ਤੇ ਚਾਨਣ ਕਰ ਰਿਹਾ, ਪਰ ਉਹਦੇ ਥੱਲੇ ਹਨੇਰਾ। ਉਹ ਹਨੇਰਾ ਕਿੱਥੋਂ ਆ ਰਿਹਾ? ਉਹ ਹਨੇਰਾ ਉਸ ਲੋਕਾਂ 'ਚੋਂ ਆ ਰਿਹਾ ਆ ਜਿਹੜੇ ਉਸ ਜੋਤ ਤੋਂ, ਉਸ ਜੋਤ ਨੂੰ ਬਲਦੀ ਨੂੰ ਵੇਖ ਨਹੀਂ ਸਕਦੇ, ਉਸ ਦੀਆਂ ਲੱਤਾਂ ਖਿੱਚਣਾ ਚਾਹੁੰਦੇ ਆ। ਇਹ ਹਨੇਰਾ ਉਹਨੂੰ ਸਿਗਨੀਫਾਈ ਕਰਦਾ। ਇਹ ਤੁਸੀਂ ਬਾਈ ਦੀਪ ਦੇ ਕੇਸ ਦੇ ਵਿੱਚ ਵੀ ਵਰਤਾਰਾ ਵੇਖਿਆ ਹੋਊਗਾ, ਪਰ ਗੱਲ ਇਹ ਆ ਵੀ ਉਹ ਦੀਵੇ ਦੇ ਥੱਲੇ ਬਲਦਾ ਹਨੇਰਾ ਜਿਹੜਾ ਉਹ ਦੂਰ ਕਿਵੇਂ ਹੋ ਸਕਦਾ? ਵੀ ਬਾਈ ਦੀਪ ਵਾਂਗੂ ਉਸ ਦੀ ਦਿੱਤੀ ਹੋਈ ਚਿਣਕ ਨੂੰ ਅਸੀਂ ਜਦੋਂ ਆਪਣੇ ਅੰਦਰ ਵਸਾਵਾਂਗੇ, ਉਹਦੇ ਵਾਂਗੂ ਅਸੀਂ ਦੀਪ ਬਣਾਂਗੇ ਤੇ ਉਹਦੇ 'ਚ ਫੇਰੇ ਜਦੋਂ ਅਸੀਂ ਚਾਨਣ ਕਰਾਂਗੇ ਤਾਂ ਉਹ ਜਿਹੜਾ ਜੜ੍ਹਾਂ 'ਚ ਬੈਠਾ ਹਨੇਰਾ ਜਿਹੜਾ ਉਹ ਦੂਰ ਹੋ ਸਕਦਾ। ਸੋ ਅਸੀਂ ਇੱਥੇ ਸਿਰਫ ਉਸ ਚਸ਼ਮੇ ਹਯਾਤ ਵਿੱਚੋਂ ਪਾਣੀ ਨਹੀਂ ਪੀਣਾ ਹੈ, ਅਸੀਂ ਉਸ ਚਿਣਕ ਦੀ ਰੋਸ਼ਨੀ ਨਹੀਂ ਮਾਨਣਾ ਹੈ, ਸਾਨੂੰ ਉਹ ਚਸ਼ਮੇ ਹਯਾਤ ਆਪ ਬਣਨਾ ਪੈਣਾ, ਸਾਨੂੰ ਉਹ ਚਿਣਕ ਜਿਹੜੀ ਆ ਆਪਣੇ ਅੰਦਰ ਜਗਾਉਣੀ ਪੈਣੀ ਆ। ਦੂਜੀ ਗੱਲ ਉਹਦੇ ਵਿੱਚ ਵੀ ਜਿਹੜੀ ਰੋਸ਼ਨੀ ਤੁਸੀਂ ਵੇਖਦੇ ਹੋ, ਜਿਹੜਾ ਦੀਵਾ ਬਲਦਾ ਉਹ ਆਪਣੇ ਆਪ ਨੂੰ ਬਾਲਦਾ, ਉਹਦੀ ਇੱਕ ਕੋਸਟ ਆ, ਆਪਦੇ ਆਪ ਨੂੰ ਬਾਲ ਕੇ ਫਿਰ ਅਸੀਂ ਜਿਹੜਾ ਇਹ ਦੁਨੀਆ ਨੂੰ ਚਾਨਣ ਮਨਾਰਾ ਦੁਨੀਆ ਵਾਸਤੇ ਹੀ ਬਣ ਸਕਦੇ ਹਾਂ। ਇਸ ਗੱਲ ਨੂੰ ਸਾਨੂੰ ਦਿਲਾਂ ਵਿੱਚ ਵਸਾਉਣ ਦੀ ਬਹੁਤ ਲੋੜ ਹੈਗੀ ਆ। ਜਿਵੇਂ ਬਾਈ ਦੀਪ ਦਾ ਤੁਸੀਂ ਵਰਤਾਰਾ ਵੇਖਿਆ, ਬਹੁਤ ਬੰਦੇ ਜਿਹੜੇ ਅੱਜ ਉਸ ਵਰਤਾਰੇ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉਸ ਗੱਲ ਤੇ ਸਾਨੂੰ ਠੱਲ ਪਾਉਣ ਦੀ ਲੋੜ ਹੈਗੀ ਆ। ਜਿੱਦਾਂ ਦੀਪ ਬਾਈ ਨੇ ਆਪ ਬਲ ਕੇ ਚਾਨਣ ਮਨਾਰਾ ਕੀਤਾ, ਆਪ ਉਸ ਕੋਰਸ਼ ਗੱਡੀਆਂ 'ਚੋਂ ਉਸ ਸਰਮਾਏ ਤੋਂ ਬਾਹਰ ਨਿਕਲਿਆ, ਉਵੇਂ ਹੀ ਸਾਨੂੰ ਉਸ ਉਹਦੇ ਤੋਂ ਬਾਹਰ ਨਿਕਲ ਕੇ ਇਸ ਲੜਾਈ ਦੇ ਮੈਦਾਨ ਵਿੱਚ ਉਹ ਚਿਣਕ ਆਪਣੇ ਅੰਦਰ ਰੱਖ ਕੇ ਉਹ ਦੀਵਾ ਬਣ ਕੇ ਸਾਨੂੰ ਬਲਣਾ ਪੈਣਾ। ਇਹ ਜਿਹੜੀਆਂ ਧਾਰਨਾਵਾਂ ਤੁਹਾਨੂੰ ਦਿੱਤੀਆਂ ਜਾਂਦੀਆਂ ਵੀ ਹਾਂਜੀ ਸਿੱਖ ਜੁੜ ਕੇ ਨਹੀਂ ਇਕੱਠੇ ਹੁੰਦੇ, ਵੀ ਭਰਾ ਭਰਾ ਦਾ ਵੈਰੀ ਆ, ਇਹਨਾਂ ਦਾ ਖੰਡਨ ਕਰੀਏ। ਬਾਈ ਉਹਨਾਂ ਨੇ ਪਹਿਲਾਂ ਵੀ ਗੱਲ ਕੀਤੀ ਆ ਵੀ ਜੇ ਸਿੱਖ ਸਿੱਖ ਦਾ ਵੈਰੀ ਨਾ ਹੋਵੇ, ਜੇ ਆਪਣੇ ਵਿੱਚ ਗਰਦਾਰ ਨਾ ਹੋਵੇ, ਇਹ ਜੰਗ ਅਸੀਂ ਬਹੁਤ ਸਖਾਲੀ ਜਿੱਤ ਸਕਦੇ ਹਾਂ। ਸੋ ਬਾਈ ਦੀਆਂ ਜਿਹੜੀਆਂ ਗੱਲਾਂ ਨੇ ਉਹ ਗੱਲਾਂ ਇਹਨਾਂ ਇਸ਼ਾਰਿਆਂ ਵੱਲ ਹੀ ਆ, ਇਸ਼ਾਰੇ ਮਾਤਰ ਉਹ ਗੱਲਾਂ ਨੇ। ਉਹ ਇਹੀ ਦੱਸ ਰਹੀ ਆ ਕਿ ਇਹ ਗਦਾਰਾਂ ਨੂੰ ਸਾਨੂੰ ਪਛਾਣਨ ਦੀ ਲੋੜ ਆ, ਔਰ ਇਤਿਹਾਸ ਇਹਨਾਂ ਗੱਲਾਂ ਨਾਲ ਭਰਿਆ ਹੋਇਆ। ਜੇ ਰਮਾਇਣ ਦਾ ਯੁੱਧ ਵੀ ਹੋਇਆ ਆ, ਉਹਦੇ ਵਿੱਚ ਸ਼੍ਰੀ ਰਾਮ ਜੇ ਕਿਸੇ ਨਾਲ ਲੜ ਰਹੇ, ਆਪ ਨਾਰਾਇਣ ਜੇ ਆਏ ਕਿਸੇ ਨਾਲ ਲੜ ਰਹੇ ਆ, ਤੇ ਅੱਗੇ ਵੀ ਰਾਵਣ ਆ ਜਿਹੜਾ ਕਿ 4 ਵੇਦਾਂ ਦਾ ਗਿਆਨੀ ਆ, ਜਿਹੜਾ ਸਭ ਤੋਂ ਵੱਡਾ ਸ਼ਿਵ ਦਾ ਭਗਤ ਆ, ਕਹਿਣ ਨੂੰ ਉਹ ਵੀ ਭਰਾ ਆ। ਜੇ ਮਹਾਭਾਰਤ ਦਾ ਯੁੱਧ ਹੋ ਰਿਹਾ ਤੇ ਉਹ ਪਾਂਡਵਾਂ ਵਿੱਚ ਤੇ ਕੌਰਵਾਂ ਵਿੱਚ ਹੋ ਰਿਹਾ, ਉਹ ਵੀ ਹਿੰਦੂ ਨੇ, ਉਹ ਵੀ ਭਰਾ ਨੇ। ਪਰ ਖਾਲਸੇ ਦੀ ਜਲਵਾਰ ਜਿਹੜੀ ਆ ਜਦੋਂ ਜਦੋਂ ਉੱਠੀ ਆ, ਉਹਨੇ ਧਰਮ ਦਾ ਤੇ ਧਰਮ ਦਾ ਨਿਤਾਰਾ ਕੀਤਾ। ਉਹ ਵਿਅਕਤੀ ਵਿਸ਼ੇਸ਼, ਉਹ ਧਰਮ ਦੇ ਵਿਸ਼ੇਸ਼ ਕਦੀ ਨਹੀਂ ਉਤਰੀ ਵੀ। ਸੋ ਇਹਨਾਂ ਗੱਲਾਂ ਨੂੰ ਅਸੀਂ ਦਿਲ 'ਚ ਵਸਾਈਏ ਤੇ ਇਸ ਭਾਵਨਾ ਨੂੰ ਬਾਈ ਦੀਪ ਦੀ ਨੂੰ
ਪੰਥ ਉਜੜੇ ਮੈਂ ਉਜੜਾ ਪੰਥ ਵਸੇ, ਉਸ ਭਾਵਨਾ ਨੂੰ ਦਿਲ 'ਚ ਵਸਾਈਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।